ਅੱਛਾ, ਪਾਕਿਸਤਾਨ ਦੇ ਤੁਹਾਡੇ ਬਜ਼ੁਰਗਾਂ ਦੇ ਨਾਨਕਿਆਂ ਦਾ ਕਿਹੜਾ ਪਿੰਡ ਸੀ? ਕਟਾਲਾ ਤਹਿਸੀਲ ਸ਼ੇਖੂਪੁਰੇ ਕੋਲੇ ਕਠਿਆਲਾ ਹੋਏਗਾ। ਕਠਾਲਾ ਦੱਸਿਆ ਤਾਂ ਹੈ ਤੁਹਾਨੂੰ। ਕਠਿਆਲਾ ਹਾਂ, ਇਹਨਾਂ ਨੂੰ ਛੱਡ ਕੇ ਗਏ ਨੇ ਰੇਲਵੇ ਸਟੇਸ਼ਨ ਤੱਕ। ਪਿੰਡ ਵਾਲੇ ਪਿੰਡ ਵਾਲੇ ਹਾਂ। ਅੱਛਾ, ਇੰਨਾ ਪਿਆਰ ਸੀ। ਇੰਨਾ ਪਿਆਰ। ਵਿਆਹ ਪਹਿਲੇ ਕਹਿੰਦੇ ਔਰਤਾਂ ਨਾਮ ਨਹੀਂ ਸੀ ਬੰਦੇ ਦਾ ਲੈਂਦੀਆਂ ਹੁੰਦੀਆਂ, ਡਰਦੀਆਂ। ਉਦੋਂ ਦੀ ਬੀਬੀ ਡਰਦੀ ਸੀ, ਹੁਣ ਵੀ ਡਰਦੀ ਹੈ। ਹੁਣ ਕੋਈ ਬੰਦੇ ਦੇ ਨਾਂ ਨਹੀਂ ਸੱਦੀ ਹੈ। ਉਦੋਂ ਦੀ ਬੀਬੀ ਡਰਦੀ ਸੀ, ਹੁਣ ਡਰਾਉਂਦੀ ਹੈ। ਉਹ ਭਾਜੀ ਵੇਖੋ ਬੜਾ ਇਕੱਠੇ ਹੋ ਕੇ ਬਹਿ ਕੇ ਗੋਡੇ ਨੂੰ ਫੜ ਲਿਆ, ਕਿਤੇ ਗੋਡਾ ਨਾ ਭੱਜ ਜਾਵੇ। ਸਵਾਦ ਆ ਗਿਆ ਤੁਹਾਡੇ ਪਾਕਿਸਤਾਨ ਚ ਆ ਕੇ ਕਿ ਬਈ ਲੱਗਾ ਕਿ ਆਪਣੀ ਬੋਲੀ ਆਪਣੇ ਬੰਦੇ ਵੱਖਰਾ ਤਾਂ ਸਾਨੂੰ ਕਿਸੇ ਪਾਸੇ ਲੱਗਾ ਹੀ ਨਹੀਂ ਹੈ। ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਕਿਉਂਕਿ ਤੁਹਾਡਾ ਅੱਜ ਜਨਮ ਦਿਨ ਹੈ ਪਹਿਲਾ। ਅੱਜ ਅਸੀਂ ਜੰਮੇ ਹੈਗੇ ਆ। ਤੁਹਾਡਾ ਕੀ ਨਾਮ ਹੈ ਜੀ? ਬਿੱਕਰ ਸਿੰਘ। ਹਾਂਜੀ, ਬਿੱਕਰ ਸਿੰਘ। ਤੇ ਤੁਹਾਡੇ ਪਿਤਾ ਦਾ? ਹਰੀ ਸਿੰਘ। ਵਾਹ ਬੇ ਵਾਹ, ਬੜੇ ਯੋਧਾ ਦਾ ਨਾਮ ਰੱਖਿਆ, ਹਰੀ ਸਿੰਘ ਨਲਵਾ। ਸੁਣਿਆ ਜੀ ਨਾਮ? ਉਹ ਜੱਟ ਸੀ, ਉੱਪਰ ਸੀ। ਵਾਲਦ ਸਾਹਿਬ ਕੀ ਕੰਮ ਕਰਦੇ ਸਨ? ਡਰਾਈਵਰ। ਆਪਣੀ ਕਿਹੜੀ ਬਰਾਦਰੀ ਹੈ? ਜੱਟ ਸਿੱਖ। ਕਿਹੜੇ ਗੋਤ? ਪੰਧੋਲ। ਅੱਛਾ, ਪਾਕਿਸਤਾਨ ਦੇ ਤੁਹਾਡੇ ਬਜ਼ੁਰਗਾਂ ਦੇ ਨਾਨਕਿਆਂ ਦਾ ਕਿਹੜਾ ਪਿੰਡ ਸੀ? ਕਟਾਲਾ ਤਹਿਸੀਲ ਸ਼ੇਖੂਪੁਰੇ ਕੋਲੇ ਕਠਿਆਲਾ ਹੋਏਗਾ। ਕਠਾਲਾ ਦੱਸਿਆ ਤਾਂ ਹੈ ਤੁਹਾਨੂੰ। ਕਠਿਆਲਾ। ਹਾਂ। ਅੱਛਾ। ਸਹੀ। ਤੇ ਤਹਿਸੀਲ ਵੀ ਉਹਦੀ ਸ਼ੇਖੂਪੁਰਾ ਤੇ ਜ਼ਿਲ੍ਹਾ ਵੀ ਸ਼ੇਖੂਪੁਰਾ। ਇੰਨਾ ਨਹੀਂ ਮੈਨੂੰ ਪਤਾ, ਜਾਣੀ ਮੈਨੂੰ ਇੰਨਾ ਵੀ ਨਾਨਕੇ ਮੇਰੇ ਇੱਧਰ ਨਾਨਕੇ ਇੱਧਰ ਦੇ ਸਨ। ਆਪਣੇ ਜਿਹੜਾ ਤੁਹਾਡੀ ਮਾਤਾ ਸੀ ਉਹ ਉਧਰ ਦੀ ਪੈਦਾਇਸ਼ ਸੀ? ਇੱਧਰ ਦੀ। ਜਿਸ ਟਾਈਮ ਪਾਕਿਸਤਾਨ ਬਣਿਆ ਉਸ ਵਕਤ ਤੁਹਾਡੀ ਮਾਤਾ ਦੀ ਕਿੰਨੀ ਉਮਰ ਸੀ? ਉਦੋਂ 8 ਸਾਲ ਸਨ। ਤੁਹਾਡੀ ਮਾਤਾ ਦਾ ਨਾਮ ਕੀ ਸੀ? ਗੁਰਦੇਵ ਕੌਰ। ਤੁਹਾਡੇ ਮਾਮਿਆਂ ਦੇ ਨਾਂ ਕੀ ਸਨ? ਮਾਮਾ ਨਹੀਂ ਸੀ, ਕੱਲੀ ਭੈਣ ਹੀ ਸੀ? 7 ਭੈਣਾਂ ਦੀ। 7 ਭੈਣਾਂ ਸਨ। ਤੁਹਾਡੀ ਮਾਤਾ ਦਾ ਕਿੰਨਾ ਨੰਬਰ ਸੀ? ਚੌਥੇ ਨੰਬਰ ਤੇ ਸਨ। ਵੱਡੀਆਂ ਮਾਸੀਆਂ ਦੇ ਨਾਮ? ਇੱਕ ਦਾ ਨਾਮ ਸਰਜੀਤ ਕੌਰ, ਜਮੇਰ ਕੌਰ, ਨਰਿੰਦਰ ਕੌਰ। ਸ਼ਾਦੀशुदा ਵੀ ਕੋਈ ਭੈਣ ਹੈ ਸੀ ਇੱਥੇ? ਨਹੀਂ। ਨਾਨੇ ਦਾ ਨਾਂ ਕੀ ਸੀ? ਕਾਨ ਸਿੰਘ। ਬਰਾਦਰੀ ਕਿਹੜੀ ਸੀ? ਜੱਟ। ਕਿਹੜੇ? ਜੱਟ ਸਿੱਖ। ਗੋਤ? ਢਿੱਲੋਂ ਸਨ। ਲਾਗੇ ਕਿਹੜਾ ਸ਼ਹਿਰ ਦੱਸਦੇ ਸਨ? ਸ਼ੇਖੂਪੁਰਾ ਹੀ ਦੱਸਦੇ ਲਾਗੇ ਦਾ। ਮਰੀਦ ਕੇ ਲਾਗੇ ਆਉਂਦਾ। ਮਰੀਦ ਕੇ ਨਾਂ ਕਦੀ ਸੁਣਿਆ ਉਹਨਾਂ ਨੇ? ਨਹੀਂ, ਮੈਨੂੰ ਨਹੀਂ। ਹੁਣ ਮੈਂ ਇੰਨਾ ਥੋੜ੍ਹਾ ਗੱਲ ਹੋਈ। ਇਹ ਮਰੀਦ ਕੇ ਤੋਂ ਸ਼ੇਖੂਪੁਰੇ ਜਾਈਏ, ਰਸਤੇ ਦੇ ਵਿੱਚ ਆਉਂਦਾ। ਹਾਂ, ਜਣੇ ਮੈਨੂੰ ਇੰਨਾ ਪਤਾ, ਪਿੰਡ ਦਾ ਨਾਮ ਪਤਾ। ਕਠਿਆਲਾ ਦੱਸਿਆ ਜੀ? ਇੱਕ ਸ਼ੇਖੂਪੁਰੇ ਦਾ ਪਤਾ, ਹੋਰ ਨਹੀਂ ਮੈਨੂੰ। ਤੁਹਾਡੇ ਉੱਥੇ ਕਾਫੀ ਸਿੱਖ ਸਰਦਾਰਾਂ ਦੇ ਘਰ ਸਨ? ਹਾਂਜੀ, ਉਹ ਤਾਂ ਸਾਨੂੰ ਬਾਅਦ ਚ ਵੀ ਸੁਨੇਹੇ ਜਾਂਦੇ ਰਹੇ ਨੇ ਵੀ ਲੈ ਜਾਓ। ਜਰਾ ਦੱਸੋ ਹਾਂ ਕਹਾਣੀ, ਥੋੜੀ ਜੀ ਸਾਂਝ ਕਰੋ ਹਾਂ। ਇਹ ਜਦ ਵੱਢ ਟੁੱਕ ਹੋਈ ਹੈ, ਇੱਧਰਲੇ ਉੱਧਰ ਆ ਗਏ, ਇਹਨਾਂ ਨੂੰ ਛੱਡ ਕੇ ਗਏ ਨੇ ਰੇਲਵੇ ਸਟੇਸ਼ਨ ਤੱਕ। ਪਿੰਡ ਵਾਲੇ ਹਾਂ। ਅੱਛਾ, ਇੰਨਾ ਪਿਆਰ ਸੀ। ਵਿਆਹ ਬਈ ਵਾਹ। ਇੱਧਰ ਮੱਝਾਂ ਇੱਧਰ ਛੱਡ ਕੇ ਗਏ ਤੇ ਉਹ ਕਹਿੰਦੇ ਤੇ ਬਾਅਦ ਚ ਲੈ ਵੀ ਜਾਓ। ਅੱਛਾ, ਅਸੀਂ ਨਹੀਂ ਲੈਣਾ। ਅੱਛਾ, ਮਤਲਬ ਕਿ ਪਿੰਡ ਵਾਲੇ ਆਪ ਹੀ ਇਹਨਾਂ ਨੂੰ ਸਟੇਸ਼ਨ ਤੇ ਮਹਿਫੂਜ਼ ਤਰੀਕੇ ਨਾਲ ਛੱਡ ਕੇ ਆਏ। ਬਾਪੂ ਹੋਵਾ ਇੱਧਰ ਨੂੰ ਕਰਾ ਫੌਜੀਆ ਫੜਾ ਬੋਤਲ ਤੂੰ ਪੀਵੇਂ ਨਾ ਕਰੇ ਨਾ। ਬੜਾ ਪਿਆਰ ਸੀ ਫਿਰ ਤਾਂ। ਹੈ ਇਹ ਅਸਲ ਦੇ ਵਿੱਚ ਇਹੋ ਹੀ ਜ਼ਿੰਦਗੀ ਦਾ ਨਾਮ ਹੈ ਕਿ ਇੱਕ ਦੂਸਰੇ ਦੀ ਜ਼ਿੰਦਗੀ ਨੂੰ ਵਕਤ ਪੈਣਾ। ਵਕਤ ਪਿਆ ਦੀ ਉਦੋਂ ਬੰਦੇ ਦਾ ਕੋਈ ਤੇ, ਚਾਹੇ ਇੱਧਰ ਗਏ, ਚਾਹੇ ਉੱਧਰੋਂ ਇੱਧਰ ਆਏ, ਉਹਨਾਂ ਦੇ ਵਕਤ ਤੇ ਪਿਆ। ਮੌਤ ਦੇ ਸਾਹਮਣੇ ਬੰਦਾ ਕੀ ਚੱਕ ਸਕਦਾ? ਇੱਕ ਆਹੀ ਕੱਪੜਾ ਹੀ ਆ, ਹੋਰ ਤਾਂ ਕੁਝ ਨਹੀਂ ਚੱਕ ਸਕਿਆ। ਤੁਹਾਡੇ ਨਾਨਕੇ ਜਿਹੜੇ ਖੈਰੀਅਤ ਦੇ ਨਾਲ ਹੀ ਚੱਲ ਗਏ, ਇੰਡੀਆ ਪਹੁੰਚ ਗਏ ਕਿ ਰਸਤੇ? ਖੈਰੀਅਤ। ਤੁਹਾਡੀ ਮਾਤਾ? ਮੇਰੀ ਮਾਂ ਇੱਧਰ ਰਹਿ ਗਈ ਸੀਗੀ ਫੇਰ। ਅੱਛਾ, ਜਦ ਬੱਚਾ ਚੀਨੀ ਖਾਂਦਾ ਨਾ, ਚੀਨੀ ਖਾਂਦੀ ਉਹ ਰਹਿ ਗਈ ਸੀਗੀ। ਪਿੰਡ ਵਾਲੇ ਛੱਡ ਕੇ ਆਏ ਤੇ ਦੁਬਾਰਾ ਰੇਲਵੇ ਸਟੇਸ਼ਨ। ਇਹ ਇਕੱਲੀ ਰਹਿ ਗਈ ਇੱਥੇ, ਬਾਕੀ ਦੌੜ ਕੇ ਜਲਦੀ ਨਿਕਲ ਗਏ ਜਲਦੀ ਛੱਡ ਗਏ। ਅੱਛਾ, ਬਾਅਦ ਚ ਪਿੰਡ ਵਾਲੇ ਦੂਏ ਮੁਸਲਮਾਨ ਛੱਡ ਕੇ ਆਏ। ਇਹ ਨਹੀਂ ਦੱਸਿਆ ਕਿੱਥੇ ਕੈਂਪ ਲੱਗਾ ਸੀ ਕਿ ਜਿੱਥੇ ਛੱਡ ਕੇ ਆਏ? ਨਾ, ਉਹ ਨਹੀਂ। 1700 ਸਾਲ ਮੰਗ ਹੋਣ ਚੱਲਿਆ ਹੁਣ। ਇੰਨਾ ਸਾਨੂੰ ਨਹੀਂ ਨਾ ਪਤਾ, ਉਹਦਾ ਮਾਰ ਮੋੜ ਲਿਓ। ਹੁਣ ਤਾਂ 100 ਚੋਂ 10 ਆਦਮੀ ਬਚਦੇ ਨੇ ਜਿਹੜੇ ਵੱਢ ਟੁੱਕ ਵੇਲੇ ਦੇ। ਪੁਰਾਣੀਆਂ ਗੱਲਾਂ ਦੱਸਦੇ ਆ, ਜਿਹੜੇ ਪੁਰਾਣੀ ਗੱਲ ਦੱਸ ਸਕਦਾ, ਉਹਦਾ 100 ਬੰਦੇ ਚੋਂ ਮਸਾਂ 10 ਆਦਮੀ। ਕਿਸ ਤਰ੍ਹਾਂ ਯਾਦ ਕਰਦੇ ਰਹੇ ਤੁਹਾਡੇ ਮਾਤਾ ਆਪਣੇ? ਯਾਦ ਤਾਂ ਸਾਨੂੰ ਵੀ ਆਉਂਦਾ ਵੀ ਸਾਡੇ ਨਾਨਕੇ ਤੇ ਇੱਥੇ, ਪਰ ਪਤਾ ਨਹੀਂ ਕਿੱਥੇ ਦੇ। ਕੀ ਪਤਾ ਉਰੀ ਬੈਠੇ ਹੋਈਏ। ਮੇਰੀ ਦਾਦੀ ਪਾਕਿਸਤਾਨ ਦੀ ਸੀ, ਜਾਂ ਪਤਾ ਹੀ ਨਹੀਂ ਹੈ ਵੀ ਕਿੱਥੇ ਤੇ ਕਿੱਥੇ ਨਹੀਂ। ਪਾਕਿਸਤਾਨ ਦਾਦੀ ਦਾ ਕਿਹੜਾ ਪਿੰਡ ਸੀ? ਯਾਦ ਉਹ ਨਹੀਂ ਪਤਾ। ਉਹਦਾ ਨਹੀਂ ਪਤਾ।
ਮੇਰੇ ਸਹੁਰੇ ਵੀ ਇੱਧਰ, ਕਿਹੜਾ ਪਿੰਡ ਸੀ ਉਹਨਾਂ ਦਾ? ਉਹਨਾਂ ਦਾ ਖਨੌੜਾ। ਖਨੋੜਾ ਖਨੌੜਾ ਤਹਿਸੀਲ ਉਹਦੀ? ਉਹਦਾ ਕੋਈ ਆਹੀ ਦਾਦਾ ਆਰਬੀ ਖਨ ਕਿੰਨੇ ਪਿੰਡ ਹੈ ਜਾਨੋ ਆਰਬੀ 2 ਖਨ। ਤੁਸੀਂ ਭਾਜੀ ਕਿਹੜੀ ਜਗ੍ਹਾ ਤੋਂ ਆਏ? ਅਸੀਂ ਆਇਆ ਜੀ, ਜ਼ਿਲ੍ਹਾ ਸਾਡਾ ਹੈ ਫਾਜ਼ਿਲਕਾ, ਫਾਜ਼ਿਲਕਾ। ਇੰਡੀਆ। ਅੱਛਾ। ਤੇ ਤੁਹਾਡਾ ਨਾਂ ਕੀ ਹੈ ਜੀ? ਸੋਨਾ ਸਿੰਘ ਜੀ, ਵਾਲਦ? ਕਸ਼ਾਲ ਸਿੰਘ, ਦਾਦੇ ਦਾ? ਨਾਗਰ ਸਿੰਘ, ਤੇ ਆਪਣੀ ਬਰਾਦਰੀ ਕਿਹੜੀ ਹੈ ਜੀ? ਰਾਏ ਸਿੱਖ। ਰਾਜ। ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਤੁਹਾਡੇ ਬਜ਼ੁਰਗਾਂ ਦਾ ਕਿਹੜਾ ਪਿੰਡ ਸੀ? ਉਹ ਜੀ ਇੱਥੇ ਅਸੀਂ ਉੱਥੋਂ ਦੇ ਇੰਡੀਆ ਦੇ। ਉੱਥੋਂ ਦੇ ਵਸਿੰਦੇ ਹਾਂਜੀ, ਸੀ? ਇੱਥੋਂ ਦੀ ਗਏ। ਅੱਛਾ ਅੱਛਾ। ਤੁਸੀਂ ਇੱਥੇ ਆ ਕੇ ਕੀ ਮਹਿਸੂਸ ਕੀਤਾ? ਅਸੀਂ ਮਹਿਸੂਸ ਕੀਤਾ ਬੜਾ ਅੱਛਾ, ਬਹੁਤ ਪ੍ਰੋਗਰਾਮ ਵਧੀਆ ਹੈ ਹੂੰ ਤੇ ਨਜ਼ਾਰੇ ਨੇ। ਹੂੰ ਸਾਡੇ ਪੰਜਵੇਂ ਪਾਤਸ਼ਾਹ ਇੱਥੇ 31 ਤਵੀ ਦੇ ਪਾਇਆ ਗਿਆ ਸੀ ਨਾ, ਤਾਂ ਕਰਕੇ ਹੀ ਆਨੇ ਆ। ਹੂੰ ਤੇ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ, ਨਨਕਾਣਾ ਸਾਹਿਬ, ਹੂੰ ਪੰਜਾ ਸਾਹਿਬ ਵੀ ਹੂੰ ਗਏ ਆ, ਕਰਤਾਰਪੁਰ ਗਏ ਆ ਹੂੰ। ਤੇ ਬੜਾ ਲੋਕਾਂ ਨੂੰ ਦੇਖ ਕੇ ਦਿਲ ਖੁਸ਼ ਹੋਇਆ। ਹਾਂਜੀ ਬੜਾ ਪ੍ਰੋਗਰਾਮ ਵਧੀਆ ਹੈ ਤੁਹਾਡਾ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਗੁਰਦਿਆਲ ਸਿੰਘ ਜੀ। ਤੇ ਤੁਹਾਡੇ ਬਜ਼ੁਰਗਾਂ ਦਾ ਪਾਕਿਸਤਾਨ 'ਚ? ਹਾਂਜੀ ਉਹ ਨਹੀਂ ਉੱਥੋਂ ਦੇ ਨੇ ਇੰਡੀਆ ਦੇ। ਇੰਡੀਆ ਦੇ। ਫਾਲਾ ਸਿੰਘ। ਅੱਛਾ ਅੱਛਾ ਅੱਛਾ। ਤੁਸੀਂ ਕੀ ਮਹਿਸੂਸ ਕੀਤਾ? ਵਧੀਆ ਠੀਕ ਹੈ, ਬਹੁਤ ਅੱਛਾ ਹੈ ਇਲਾਕਾ। ਆਪਾਂ ਤੁਸੀਂ ਕਿੱਥੋਂ ਦੇ? ਅਸੀਂ ਨਾ ਦੇ ਨਾਲ ਇੱਥੇ ਨਾ ਦੇ ਨਾਲ ਹੀ ਹੈ। ਨਹੀਂ, ਤੁਹਾਡੀ ਬੋਲੀ ਹੋਰ ਕਿਉਂ ਆ? ਇਹਨਾਂ ਦੀ ਬਾਤ ਹੋਰ ਨਾ ਹੈਗੀ ਜੋ ਬੋਲੀ ਆ। ਆ ਸਾਡੀ ਹੀ ਬੋਲੀ ਹੈ, ਸਾਸੀ ਇਹਨਾਂ ਦੇ ਨਾਲ ਹੀ। ਦੱਸੋ ਕਿਹੜਾ ਪਿੰਡ ਹੈ ਤੁਹਾਡਾ ਇੰਡੀਆ 'ਚ? ਸਾਡੇ ਇੰਡੀਆ ਵਿੱਚ ਇੱਥੇ ਹੀ ਆ, ਉਧਰ ਹੀ ਹੈ। ਆਦਾ ਨਾਮ ਚੱਕ ਬਜੀਤਾ ਹੈ। ਆਪਣਾ ਨਾਮ ਦੱਸੋ। ਹਾਂ, ਜੋਗਿੰਦਰ ਕੌਰ। ਤੁਹਾਡੇ ਮੀਆਂ ਇਹ ਵਾਲੇ ਨੇ? ਹਾਂਜੀ। ਇਹਨਾਂ ਦਾ ਨਾਮ ਕੀ ਹੈ? ਗੁਰਦਿਆਲ ਸਿੰਘ। ਪਹਿਲੇ ਕਹਿੰਦੇ ਔਰਤਾਂ ਨਾਮ ਨਹੀਂ ਸੀ ਬੰਦੇ ਦਾ ਲੈਂਦੀਆਂ ਹੁੰਦੀਆਂ। ਡਰਦੀਆਂ। ਉਦੋਂ ਦੀ ਬੀਬੀ ਡਰਦੀ ਸੀ, ਹੁਣ ਦੀ ਡਰਦੀ ਹੈ। ਹੁਣ ਕੋਈ ਡਰ ਅੱਗੇ ਤਾਂ ਬੰਦੇ ਦੇ ਨਾਂ ਨਹੀਂ ਸੱਦੀ ਹੈ। ਉਦੋਂ ਦੀ ਬੀਬੀ ਡਰਦੀ ਸੀ, ਹੁਣ ਡਰਾਉਂਦੀ ਹੈ। ਉਹ ਭਾਜੀ ਵੇਖੋ ਬੜਾ ਇਕੱਠੇ ਹੋ ਕੇ ਬਹਿ ਕੇ ਗੋਡੇ ਨੂੰ ਫੜ ਲਿਆ, ਕਿਤੇ ਗੋਡਾ ਨਾ ਭੱਜ ਜਾਵੇ। ਖੈਰ ਨਾ ਮੈਂ ਇੰਡੀਆ ਪਹੁੰਚ ਜਾਵੇ। ਇਸ ਤਰ੍ਹਾਂ ਦਾ ਚੱਕਰ? ਨਹੀਂ ਜ਼ਰੂਰ। ਇਸ ਤਰ੍ਹਾਂ ਦਾ ਚੱਕਰ ਤੇ ਨਹੀਂ? ਨਾ ਨਾ ਅੱਛਾ ਅੱਛਾ। ਲੋ ਜੀ, ਇਹ ਅੱਛੀ ਗੱਲ ਹੈ। ਸਾਡੀ ਉਹ- ਭੈਣ ਉਹਨਾਂ ਦਾ ਵੀ ਜਿਹੜਾ ਪਹਿਲੀ ਫੇਰੀ ਹੈ, ਹਾਂ ਪਹਿਲੀ। ਭੈਣ ਉਹਨਾਂ ਦੀ। ਤੇ ਉਹ ਤੁਹਾਡੇ ਨਾਲ ਨੇ? ਹਾਂ ਮੇਰੀ ਬਾਤ। ਅੱਛਾ, ਤੁਸੀਂ ਬਹੁਤੇ ਡਰਦੇ ਹੋ? ਨਾ ਡਰਦੇ ਕਾਹਨੂੰ ਹੈ? ਨਹੀਂ, ਉਹ ਪਰ ਜਾ ਕੇ ਤੀਸਰੇ ਮਹੱਲੇ ਬੈਠੇ ਆ। ਨਹੀਂ ਜੀ ਨਹੀਂ, ਉਹ ਪਹਿਲਾਂ ਉਹਦੇ ਬਹਿ ਗਿਆ ਸੀ। ਨਹੀਂ, ਇੱਥੇ ਮੈਂ ਬਾਤ ਹੋਰ ਕਿਸ ਨਾਲ ਕਰ ਰਿਹਾ ਸੀ ਨਾ। ਅੱਛਾ ਆਪਣਾ ਇੱਥੋਂ ਦਾ ਮੁਸਲਮਾਨ ਸੀ, ਅੱਛਾ। ਉਹਦੇ ਨਾਲ ਉਹਦੇ ਘਰ ਵਾਲੀ ਵੀ ਸੀ ਤੇ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਸੀ। ਅੱਛਾ ਪਿਆਰ ਮੁਹੱਬਤ, ਉਹ ਵੀ ਬੰਦੇ ਚੰਗੇ ਸੀ ਗੁਆਂਢੀ ਸਾਡੇ ਤੇ ਉਹ ਤਾਂ ਨੇ। ਕਰਕੇ ਬਦਲੇ ਉਹ ਉਹਦੇ ਬੈਠ ਗਏ, ਅਸੀਂ ਇਹਦੇ ਬੈਠ ਗਏ। ਅੱਛਾ। ਤੇ ਡਰਨਾ ਕਿਵੇਂ? ਆਖੇ ਤਾਂ ਅਸੀਂ ਗੱਲ ਪੈ ਜਾਣੇ, ਗੱਲ ਕਿਹੜੀ ਹੈ? ਨਾ ਨਾ, ਇਹ ਗੱਲ ਬਣਾਉਣ ਵਾਸਤੇ, ਹੈਂ? ਇਹ ਧਰਤੀ ਤੇ ਪਿਆਰ ਵੰਡਣ ਵਾਲੀ ਹੈ। ਇਹ ਗੱਲ ਬਣਾਉਣ ਵਾਸਤੇ ਤਾਂ ਤੁਹਾਨੂੰ ਵੀ ਤੇ ਕਰਨ ਦੇ ਗੱਲ। ਤੇ ਇਸ ਤਰ੍ਹਾਂ ਨਹੀਂ, ਹਾਂਜੀ। ਡਰਨਾ ਹੀ ਚੰਗਾ ਜੇ। ਬਿਲਕੁਲ। ਬਾਅਦ ਚ ਘਰ ਜਾ ਕੇ ਰੋਟੀ ਵੀ ਖਾਣੀ। ਲੋ ਜੀ, ਕੀ ਮਹਿਸੂਸ ਕਰ ਰਹੇ ਆ ਤੁਸੀਂ ਹੁਣ ਅੱਜ ਜਿਹੜਾ ਲਾਸਟ ਡੇ ਹੈ? ਹਾਂ ਬਿਲਕੁਲ। ਸਭ ਤੋਂ ਪਹਿਲਾਂ ਅਸੀਂ ਕਿਲ੍ਹਾ ਵੇਖਿਆ ਜੀ। ਬੜੀਆਂ ਪੁਰਾਣੀਆਂ ਇਮਾਰਤਾਂ, ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੇ ਸ਼ਸਤਰ ਬਸਤਰ, ਉਹਨਾਂ ਦੀਆਂ ਯਾਦਾਂ, ਸ਼ਾਹੀ ਮਹਿਲ ਤੇ ਜਿੰਨੀ ਵੀ ਕਲੈਕਸ਼ਨ ਹੈ ਵੀ ਪਾਕਿਸਤਾਨ, ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਵੀ ਜਿਹੜੇ ਕਿੰਨੇ 1000-100 ਸਾਲਾਂ ਤੋਂ ਜਿਹੜੀਆਂ ਮੁਗਲੀਆ ਦੌਰ ਦੀਆਂ ਇੰਨੀਆਂ ਇਮਾਰਤਾਂ ਉਹਨਾਂ ਸਾਂਭ ਕੇ ਰੱਖੀਆਂ ਨੇ। ਤੇ ਅੱਜ ਹੁਣ ਇੱਥੇ ਆਏ ਆ, ਇਹ ਅਕਬਰੀ ਦਰਵਾਜ਼ਾ ਹੀ ਹੈ ਨਾ, ਅਕਬਰੀ ਦਰਵਾਜ਼ਾ। ਇਹਦਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਬੜਾ ਮਤਲਬ ਹਿਸਟਰੀ ਇਹਦੀ। ਤੇ ਹੁਣ ਚਲੋ ਮੈਨੂੰ ਨਹੀਂ ਯਾਦ, ਤੇ ਇੱਥੇ ਫਿਰ ਇਹ ਬਾਦਸ਼ਾਹੀ ਮਸਜਿਦ ਇਹ ਵੇਖੀਏ। ਮਤਲਬ ਸਾਨੂੰ ਬੜਾ ਸੋਹਣਾ ਲੱਗ ਰਿਹਾ, ਬਹੁਤ ਸੋਹਣਾ ਲੱਗ ਰਿਹਾ। ਕੋਈ ਐਸੀ ਗੱਲ ਨਹੀਂ ਵੀ ਜਿਵੇਂ ਉਹ ਕਹੀਏ, ਬਹੁਤ ਸੋਹਣਾ ਇੰਤਜ਼ਾਮ। ਅਸੀਂ ਇਹ ਕਹਿਣਾ, ਜਿਹੜਾ ਵੀ ਆਉਣਾ ਚਾਹੁੰਦਾ ਆਓ ਜੀ, ਸਦਕੇ ਆਓ, ਕੋਈ ਮਸਲਾ ਨਹੀਂ ਹੈਗਾ। ਕੋਈ ਮਨ 'ਚ ਹੁੰਦਾ ਨਾ ਡਰ ਪੈ, ਉਹੋ ਜਿਹੀ ਕੋਈ ਗੱਲ ਨਹੀਂ ਹੈ। ਤੁਸੀਂ ਸਰਦਾਰ ਜੀ ਕੀ ਕਹਿੰਦੇ ਹੋ? ਬਹੁਤ ਅੱਛਾ ਜੀ, ਅੱਛਾ ਲੱਗਿਆ ਪਾਕਿਸਤਾਨ। ਲੱਗਦਾ ਤੁਸੀਂ ਲੱਸੀ ਪੀ ਲਈ ਹੈ ਅੱਜ। ਤੁਹਾਨੂੰ ਲੱਸੀ ਨੇ ਠੰਡਿਆ ਕਰ ਦਿੱਤਾ। ਨਹੀਂ ਕੋਈ ਐਸੀ ਗੱਲ ਨਹੀਂ। ਨਹੀਂ ਉਸ ਵੈਸੇ ਹੀ ਚਲੋ ਹੁਣ ਅੱਜ ਖੁਸ਼ੀ ਵੀ ਹੈ, ਬਾਜ਼ਾਰ ਘੁੰਮ ਰਹੇ ਆ, ਕੱਲ ਵੀ ਘੁੰਮੇ ਆ। ਤੇ ਇੱਕ ਮਨ ਦੇ ਵਿੱਚ ਇਹ ਵੀ ਹੈ ਵੀ ਇੱਕ ਅੱਧਾ ਦਿਨ ਹੋਰ ਮਿਲ ਜਾਂਦਾ ਤੇ ਜ਼ਿਆਦਾ ਜਾਣ ਨੂੰ ਹਜੇ ਦਿਲ ਨਹੀਂ ਕਰਦਾ। ਹਾਂ ਕਹਿ ਸਕਦੇ ਆ। ਨਹੀਂ ਪਰ ਜਾਣਾ ਪੈਣਾ। ਨਹੀਂ, ਜਾਣਾ ਤੇ ਪੈਣਾ, ਜਾਣ ਨੂੰ ਹਜੇ ਦਿਲ ਨਹੀਂ ਕਰਦਾ। ਦਿਲ ਨਹੀਂ ਕਰਦਾ। ਚਲੋ ਕੋਈ ਨਹੀਂ, ਫਿਰ ਪਿਆਰ ਮੁਹੱਬਤਾਂ ਆਉਂਦੀਆਂ ਨੇ। ਜਿਹੜਾ ਵੀ ਬੰਦਾ ਮਿਲਦਾ, ਸਰਦਾਰ ਜੀ ਤਸਵੀਰ, ਸਰਦਾਰ ਜੀ ਤਸਵੀਰ, ਹੁਣ ਹਰ ਕਿਸੇ ਨੂੰ ਆਪਾਂ ਮਨਾ ਵੀ ਨਹੀਂ ਕਰ ਸਕਦੇ। ਅਗਲੇ ਦਾ ਪ੍ਰੇਮ ਪਿਆਰ ਹੁੰਦਾ, ਮੁਹੱਬਤ। ਨਹੀਂ ਜੀ ਨਹੀਂ, ਆਪਾਂ ਨੂੰ ਪਿਆਰ ਕਰਦੇ ਨੇ, ਆਪਾਂ ਵੀ ਅੱਗੋਂ ਬਹੁਤ ਪਿਆਰ ਕਰੀਦਾ। ਬੜਾ ਮਤਲਬ ਸਾਨੂੰ ਚੰਗਾ ਲੱਗਾ, ਕੋਈ ਐਸੀ ਗੱਲ ਨਹੀਂ ਹੈਗੀ। ਬਹੁਤ ਸੋਹਣਾ।
ਜੀ ਠੀਕ ਹੈ ਜੀ, ਮਿਹਰਬਾਨੀ। ਬੜੇ ਖਿਲੇ ਖਿਲੇ ਹੋਏ ਚਿਹਰੇ ਨੇ। ਅਰੇ ਮਜ਼ੇਦਾਰ ਜਗ੍ਹਾ ਤੇ ਘੁੰਮ ਰਹੇ ਹੋਰ ਕੀ ਚਾਹੀਦਾ ਸਾਨੂੰ। ਕੀ ਆਈ ਬਾਤ, ਰੂਹ ਵੀ ਤੁਹਾਡੀ ਮਜ਼ੇਦਾਰ ਆ। ਹਾਂ, ਪਾਕਿਸਤਾਨ 'ਚ ਆਏ ਆ ਤਾਂ ਸਾਰੇ ਬੰਦੇ ਚੰਗੇ ਮਿਲ ਰਹੇ, ਪੰਜਾਬੀ ਇੰਨੀ ਸੋਹਣੀ ਬੋਲਦੇ ਹੈਗੇ। ਸਾਡੀ ਪੰਜਾਬੀ ਤਾਂ ਮਿਕਸ ਹੋ ਗਈ ਹੈ, ਪੰਜਾਬੀ ਤਾਂ ਬੜੀ ਵਧੀਆ ਹੈਗੀ। ਨਹੀਂ, ਪੰਜਾਬੀ ਤਾਂ ਇੱਧਰ ਵੀ ਮਿਕਸ ਹੋ ਗਈ, ਖਿਚੜੀ ਇੱਧਰ ਵੀ ਬਣ ਗਈ ਹੈ। ਸੁਣ ਕੇ ਸਾਨੂੰ ਬੜੀ ਵਧੀਆ ਲੱਗ ਰਹੀ ਹੈ। ਅੱਛਾ, ਇੰਡੀਆ 'ਚ ਕਿਹੜਾ ਪਿੰਡ ਆ ਆਪਣਾ? अच्छा लग रहा है, बहुत अच्छा लग रहा है। पंजाबी तो इतनी सोहनी है कि मजा ही आ जा रहा है। जी पंजाबी बड़ी अच्छी बोल रहे हैं। साडी वाइफ है, सीरियल देखती रहती है। हेलो ਹੁਣ सुनाओ क्या गले मिलो, ठीक-ठाक गले हो? मिलो। चलो जी गले में नाले सीरियल देखदियां रहंदियां ਤੁਹਾਡੇ पाकिस्तानी सीरियल, मजा आना देखने का बड़ा। अच्छा लग रहा है, एक ही काफी है। अच्छा लग रहा है, बस एक ही रहने ਲੋ ਜੀ, ਸਾਡੇ ਲਹਿੰਦੇ ਪੰਜਾਬ ਵਾਲੇ ਇਹ ਬੱਚੇ ਜਿਹੜੇ ਨੇ, ਦੇਖੋ ਇਹਨਾਂ ਦੀ ਇਹ ਮੁਹੱਬਤ ਹੈ ਕਿ ਇਹ ਸਰਦਾਰ ਵੀਰਾਂ ਨੂੰ ਜਿਹੜਾ ਨਾ ਦੇਖ ਕੇ ਤੇ ਖੁਸ਼। अगर आप चार पढ़ना जाना तो आप लोगों को लेके जाते, तो मेहमान नवाजी करते हैं आप लोगों की। आपने बोला जी ਤਾਂ ਕੋਈ ਦੂਜਾ ਲੱਗਦਾ ਨਹੀਂ, ਸਭ ਪੰਜਾਬੀ ਲੱਗਦਾ। थैंक यू अभी आप लोग नहीं चलो शक्करगढ़ की तरफ, उधर भी गुरु नानक का वो प्रोग्राम होता है 14 से। जी फिर वहाँ से पंजा साहब, जी करतारपुर साहब, बीच में सब गुरुद्वारा दर्शन करते हैं। कल अच्छा सिस्टर, आप सियालकोट के हैं? जी, आप किस सियालकोट। एरिया से? हम सियालकोट हेड वाला। अच्छा अच्छा सिस्टर जी, क्या हाल है? ਫਿਟ ਫਾਟ ਹੈ, ਵਧੀਆ ਹੈ। ਇੱਕ ਹੁੰਦਾ ਫਿਟ ਫਾਟ, ਇੱਕ ਹੁੰਦਾ ਵਧੀਆ। ਵਧੀਆ, ਬਹੁਤ ਵਧੀਆ। ਗੱਲ ਤੇ ਇਹ ਹੈ ਨਾ ਜੀ, ਪੰਜਾਬੀ ਦਾ ਲਫ਼ਜ਼ ਹੈ ਬਹੁਤ ਵਧੀਆ ਆ, ਟਕਾ ਕੇ ਵਧੀਆ, ਤੇ ਇੱਕ ਫਿਟ ਫਾਟ ਹੈ ਜੀ, ਉਹ ਤੇ ਜਿਹੜਾ ਨਾ ਉਹ ਕੰਮ ਚਲਾਓ। ਕੰਮ ਚਲਾਓ। ਤੇ ਕਿਹੜੀ ਜਗ੍ਹਾ ਤੋਂ ਆਏ ਭੈਣ ਜੀ ਤੁਸੀਂ? ਅਸੀਂ ਇੰਡੀਆ ਦੇ ਜਮਸ਼ੇਦਪੁਰ ਝਾਰਖੰਡ ਤੋਂ। ਝਾਰਖੰਡ ਤੋਂ। ਟਾਟਾ ਦੀਆਂ ਗੱਡੀਆਂ ਬਣਦੀਆਂ ਨਾ, ਹਾਂ ਹਾਂ, ਟਰੱਕ ਬਣਦੇ। ਹਾਂਜੀ। ਅੱਛਾ, ਆਪਣੀ ਤਾਂ ਰਤਨ ਟਾਟਾ ਐਕਸਪਾਇਰ ਕੀਤਾ ਨਾ ਜਿਹੜਾ, ਹਾਂਜੀ। ਉਹ ਚੇਅਰਮੈਨ ਸੀ ਸਾਡੀ ਕੰਪਨੀ। ਅੱਛਾ 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 ਉਹਦੀਆਂ 100 ਕੰਪਨੀਆਂ ਹੈਗੀਆਂ। ਅੱਛਾ ਅੱਛਾ। ਹੁਣ ਤਾਂ ਉਹਨਾਂ ਬਹੁਤ ਸਾਰੇ ਅਦਾਰੇ ਵੀ ਜਿਹੜੇ ਨਾ, ਸਰਕਾਰੀ ਅਦਾਰੇ ਵੀ ਖਰੀਦਣ ਲੱਗ ਪਏ ਨੇ। ਹਾਂ, ਉਹ ਖਰੀਦ ਰਿਹਾ ਹੈ। ਹਾਂਜੀ, ਲੋਨ ਸਕੂਲ 'ਚ ਵੀ ਦੇ ਰਹੇ ਨਾ ਉਹਨਾਂ ਨੂੰ, ਖਰੀਦ ਨਹੀਂ ਰਿਹਾ, ਲੋਨ 'ਚ ਦੇ ਰਿਹਾ। ਜਿੱਦਾਂ ਸਰਕਾਰ ਨਹੀਂ ਚਲਾ ਸਕਦੀ ਉਹਨੂੰ ਉੱਥੇ ਦੇਤਾ ਕਿ ਤੁਸੀਂ ਚਲਾਓ ਔਰ ਖਰਚ टैक्स पर। पाकिस्तान की भी सेम कंडीशन आ रही है। इधर आके कैसा महसूस हुआ आपको? अच्छा लगा, बहुत अच्छा लगा। जो मन में एक तो दहशत थी ना, दहशत ही इसको बोल सकते। सब डर रहे थे, घर में बच्चे डर रहे थे, बेटा बहुत डर रहा था, वैसा कुछ नहीं है। भैन जी तुसी किहड़ी जगह तो आए? कठैया। अच्छा मैं जा रहा हूं। अच्छा, ਤੁਹਾਡੇ ਪੁਰਖਾਂ ਦਾ ਕਿਹੜਾ ਪਿੰਡ ਸੀ ਪਾਕਿस्तान ਦੇ ਵਿੱਚ? ਸਿੰਧ। ਕਿਹੜਾ ਸਿੰਧ ਤੇ ਬਹੁਤ ਬੜਾ ਹੈ ਨਾ ਜੀ। ਪਰ ਉਹ ਪ੍ਰੋਪਰ ਮੈਂ ਨਹੀਂ ਦੱਸ ਸਕਦੀ ਕਿਉਂਕਿ ਮੇਰੇ ਫਾਦਰ ਉਹਨਾਂ ਨੂੰ ਯਾਦ ਨਹੀਂ ਹੈ। ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਮੈਂ ਸਿੰਧ ਤੋਂ ਆਇਆ। ਤੁਸੀਂ ਇੱਥੇ ਪਾਕਿਸਤਾਨ ਆਏ ਕੀ ਮਹਿਸੂਸ ਕੀਤਾ? ਇਹ ਲੋਕਾਂ ਨੂੰ ਦੇਖ ਕੇ, ਮਿਲ ਕੇ, ਆਪਣੇ ਪੰਜਾਬੀ ਵੀਰਾਂ ਭੈਣ ਭਾਈਆਂ ਨੂੰ, ਆਪਣੇ ਬੱਚਿਆਂ ਨੂੰ ਅਲੱਗ ਤੇ ਤੁਸੀਂ ਮਹਿਸੂਸ ਕੀਤਾ ਕਿ ਕੋਈ ਅਲੱਗ ਜਗ੍ਹਾ ਤੇ ਆ ਗਏ ਆ, ਪਰਾਏ ਪਿੰਡ 'ਚ ਆ ਗਏ ਆ, ਪਰਾਏ ਦੇਸ਼ 'ਚ ਆ ਗਏ। ਲੈ ਉਹ ਅੰਮਾ ਜੀ ਜੇ ਤੁਹਾਨੂੰ ਮਿਲਣਾ ਵੇਖੋ। ਹੋਰ ਠੀਕ ਠਾਕ? ਸਭ ਵਧੀਆ। ਕੀ ਹਾਲ ਹੈ ਖਾਲਾ ਜੀ? ਠੀਕ ਹੈ। ਅੱਲਾ ਦਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਆਏ ਹਾਂ ਅਡਮਰਾਲੇ ਤੋਂ। ਅੱਛਾ, ਤੇ ਸਾਡੇ ਵੱਡੇ ਵਡੇਰੇ ਨਾ ਇੰਡੀਆ ਦੇ ਨੇ। ਕਿਹੜੀ ਜਗ੍ਹਾ ਦੇ? ਪਠਾਨਕੋਟ, ਗੁਰਦਾਸਪੁਰ, ਅੱਛਾ, ਇਹੋ ਜਿਹੇ ਲੱਗੇ। ਅਸੀਂ ਇਸ ਮੁਲਕ ਦੀ ਸਾਡੀ ਪੈਦਾਇਸ਼ ਹੈ। ਸਾਡੀ ਇੱਧਰ ਦੀ ਵਿਦਾਇਸ਼ ਹਾਂ, ਹੈ। ਸਾਡੇ ਅੱਛਾ, ਇੱਧਰ ਦੇ। ਸ਼ਹਿਰ ਦੇ ਵੈਸੇ ਪਠਾਨਕੋਟ ਦੇ ਕਿਤੇ ਨੇੜੇ ਆ ਗਏ ਸਨ। इंडिया से आ रहा है। ਇਹ ਤੁਹਾਡੇ ਵੱਡੇ ਭਾਈ ਨੇ? ਤੇ ਤੁਹਾਡਾ ਕੀ ਨਾਮ ਹੈ ਸਰਦਾਰ ਜੀ? ਮੇਰਾ ਨਾਮ ਤੇਜਿੰਦਰ ਸਿੰਘ। ਤੇਜਿੰਦਰ ਸਿੰਘ ਜੀ, ਕੀ ਮਹਿਸੂਸ ਕੀਤਾ ਹੈ? ਬੜਾ ਆਨੰਦ ਆਇਆ ਜੀ ਤੁਹਾਡੇ ਮੁਲਕ 'ਚ ਆ ਕੇ। ਆਨੰਦ ਨਹੀਂ, ਉਹ ਤੇ ਹਿੰਦੀ ਦਾ ਵਧੀਆ ਲਫ਼ਜ਼ ਕਹਿੰਦੇ, ਹੈ। ਬਹੁਤ ਵਧੀਆ, ਵਧੀਆ। ਪੰਜਾਬੀ 'ਚ ਬੋਲੀਏ। ਓਕੇ। ਪੰਜਾਬੀ 'ਚ ਤਾਂ ਫਿਰ ਸਵਾਦ ਆ ਗਿਆ। ਸਵਾਦ ਆ ਗਿਆ ਤੁਹਾਡੇ ਪਾਕਿਸਤਾਨ 'ਚ ਆ ਕੇ ਕਿ ਬਈ ਲੱਗਾ ਕਿ ਆਪਣੀ ਬੋਲੀ, ਆਪਣੇ ਬੰਦੇ ਵੱਖਰਾ ਤਾਂ ਸਾਨੂੰ ਕਿਸੇ ਪਾਸੇ ਲੱਗਾ ਹੀ ਨਹੀਂ ਹੈ। ਫਿਰ ਤੁਹਾਡਾ ਪਾਕਿਸਤਾਨ ਕਿਉਂ ਬੋਲਿਆ? ਤੁਹਾਡਾ ਪਾਕਿਸਤਾਨ ਇਸ ਲਈ ਬੋਲਿਆ ਕਿ ਵਕਤ ਹੈ, ਹਕੀਕਤ ਤਾਂ ਹੀ ਆ, ਸੱਚਾਈ ਜਿਹੜੀ ਉਹਨੂੰ ਵੀ ਤਾਂ ਬੋਲਣਾ ਜ਼ਰੂਰੀ ਆ। ਇਹ ਵੀ ਤੇ ਗੱਲ ਹੈ ਨਾ ਕਿ ਭਰਾ ਤੇ ਆਪਣੇ ਹੀ ਹੈ। ਭਰਾ ਤਾਂ ਆਪਣੇ ਆ, ਪਰ ਜਿਹੜੀ ਦੁਨੀਆ ਵੀ ਹਕੀਕਤ ਹੈ ਉਹਨੂੰ ਅਸੀਂ ਉਹ ਝੁਟਲਾਇਆ ਨਹੀਂ ਜਾ ਨਹੀਂ ਕਰ ਸਕਦੇ। ਝੁਟਲਾਇਆ ਨਹੀਂ ਜਾ ਹਾਂ, ਸਕਦਾ। ਬਸ ਉਹੀ ਚੀਜ਼ ਹੈ। ਤੇ ਜਿਸ ਟਾਈਮ ਤੁਸੀਂ ਇੰਡੀਆ ਦੀ ਤੇ ਪਾਕਿਸਤਾਨ ਦੀ ਜਿਹੜੀ ਲਾਈਨ ਹੈ ਹਾਂ, ਉਹਨੂੰ ਕ੍ਰਾਸ ਕੀਤਾ ਤੇ ਪਾਕਿਸਤਾਨ ਦੀ ਧਰਤੀ ਤੇ ਪੈਰ ਰੱਖਿਆ, ਉਸ ਵਕਤ ਤੁਹਾਡਾ ਆ ਮਨ ਕੀ ਕਹਿੰਦਾ ਸੀ ਅੰਦਰ ਦਿਲ ਹੈ? ਮਨ ਤਾਂ ਕਹਿੰਦਾ ਸੀ ਕਿ ਆਪਣੇ ਪੁਰਾਣੇ ਬੰਦਿਆਂ ਦੀ, ਪੁਰਖਿਆਂ ਦੀ ਧਰਤੀ ਤੇ ਜਾ ਰਹੇ ਹੈਗੇ, ਜਿਹੜਾ ਦੇ ਕਦੀ ਵੱਖ ਹੋ ਗਏ ਸੀ ਅਸੀਂ। ਕੁਝ ਉਧਰ ਦੇ ਬੰਦੇ ਇੱਧਰ ਨੇ, ਕੁਝ ਇੱਧਰ ਦੇ ਬੰਦੇ ਉੱਧਰ ਨੇ। ਤਾਂ ਉਹ ਜਿਹੜੀਆਂ ਗੱਲਾਂ ਸੀ ਉਹਨਾਂ ਤੋਂ ਸੁਣੀਆਂ ਸੀਗੀਆਂ,
ਉਹ ਗੱਲਾਂ ਤੋਂ ਖਾਲੀ ਸਾਡੀ ਸੁਣੀਆਂ ਸੀ ਅੱਜ ਥੋੜਾ ਆਪਣੇ ਅੱਖਾਂ ਦੇਖ ਵੀ ਲਈਏ ਕਿ ਕੀ ਹੈ ਲਾਹੌਰ। ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਕਿਉਂਕਿ ਤੁਹਾਡਾ ਅੱਜ ਜਨਮ ਦਿਨ ਹੈ ਪਹਿਲਾ। ਅੱਜ ਅਸੀਂ ਜੰਮੇ ਹੈਗੇ ਆ ਕਿਉਂਕਿ ਅੱਜ ਅਸੀਂ ਇਹਦਾ ਮਤਲਬ ਫਿਰ ਮਠਿਆਈ ਜਿਹੜੀ ਇਹਨਾਂ ਨੂੰ ਖਾਣੀ ਚਾਹੀਦੀ ਹੈ। ਜ਼ਰੂਰ ਖਿਲਾਵਾਂਗੇ ਮਹਾਰਾਜ। ਛੋਟੇ ਭਰਾ ਇਹ ਵੀ ਅੱਜ ਹੀ ਜੰਮੇ ਕਿ ਪਹਿਲੇ ਵੀ ਇਹ ਵੀ ਅੱਜ ਹੀ ਜੰਮੇ ਨੇ, ਉਸ ਹਿਸਾਬ ਨਾਲ ਅੱਜ ਹੀ ਜੰਮੇ ਨੇ। ਇਹ ਮਠਿਆਈ ਫਿਰ ਤੁਹਾਡੀ ਬੇਗਮਾਂ ਹੀ ਵੰਡਣਗੀ ਜੋ ਵੀ ਖਾਣ ਪਰ ਅਸੀਂ ਜੰਮੇ ਤਾਂ ਤਾਜ਼ੇ ਅੱਛਾ ਚਲੋ ਜੀ, ਖੁਸ਼ ਰਹੋ, ਇਸੇ ਤਰ੍ਹਾਂ ਹੱਸਦੇ ਰਹੋ ਤੇ ਵਸਦੇ ਰਹੋ। ਜੀ ਬਸ ਬਸ। ਹਾਂਜੀ ਤੇ ਹੁਣ ਸਵੇਰ ਤੁਹਾਡੀ ਵਾਪਸੀ ਹੈ? ਹਾਂਜੀ ਕੱਲ ਵਾਪਸੀ। ਹੁਣ ਸਵੇਰੇ ਜਾਣਾ ਤੁਸੀਂ? ਹਾਂਜੀ। ਕਿੱਦਾਂ ਜਾਓਗੇ? ਜਿੱਦਾਂ ਸਾਨੂੰ ਲੈ ਜਾਣਗੇ। ਅਸੀਂ ਤਾਂ ਰੂਹ ਇੱਥੇ ਰਹਿ ਜਾਏਗੀ, ਰੂਹ ਨਾਲ ਜਾਏਗੀ? ਨਹੀਂ, ਰੂਹ ਤਾਂ ਨਾਲ ਤਾਂ ਲੈ ਜਾਣੀ ਪੈਗੀ, ਨਹੀਂ ਤਾਂ ਅਸੀਂ ਬੰਦੇ ਰਹਿਣਾ ਹੀ ਨਹੀਂ ਹੈਗਾ ਆ। ਪਰ ਕੁਝ ਹਿੱਸਾ ਆਪਣਾ ਇੱਥੇ ਛੱਡ ਕੇ ਤਾਂ ਜ਼ਰੂਰ ਜਾਵਾਂਗੇ। ਅੱਛਾ, ਕੁਝ ਹਿੱਸਾ ਸਾਡਾ ਇੱਥੇ ਰਹਿ ਜਾਏਗਾ। ਕੁਝ ਅਸੀਂ ਫੋਟੋਆਂ ਖਿੱਚ ਲਈਆਂ ਆ, ਦੇਖਾਂਗੇ ਉਹਨਾਂ ਨੂੰ, ਯਾਦ ਕਰਾਂਗੇ। ਇਹਦੇ ਪਿਤਾ ਜਿਹੜੇ ਸੀਗੇ ਉਹ ਸਿੰਧ ਦੇ ਸੀਗੇ। ਸਿੰਧ ਤੋਂ ਗਏ ਸੀਗੇ ਤਾਂ ਉਹ ਆਪਣੀਆਂ ਸਿੰਧ ਦੀਆਂ ਗੱਲਾਂ ਕਰਦੇ ਸੀਗੇ ਤਾਂ ਲੱਗਦਾ ਸੀਗਾ ਕਿ ਬਈ मेरे फादर लाहौर आए थे काम कर लिए, फिर काम मिला नहीं, फिर वापस चले गए जी। मेरे फादर मतलब डैडी? हाँ पिता। डैडी। अच्छा, ਤੁਹਾਡੀ ਇਸ ਵਕਤ ਏਜ ਕਿੰਨੀ ਹੈ? मेरी 63। 63 ਯੰਗ ਬॉय ਲੱਗਦੇ ਹੈ। ਤੁਹਾਡੇ ਕੀ ਖਵਾਉਂਦੇ ਤੁਹਾਡੇ ਘਰ ਵਾਲੇ ਤੁਹਾਨੂੰ? बस सादी रोटी है, कोई तो मसाला रोटी खाते नहीं। ਉਹਨਾਂ ਦੀ ਇੱਕ ਘੜੀ ਆ ਭਾਜੀ, ਸਾਡੇ ਸਹੁਰਾ ਸਾਹਿਬ ਦੀ ਇੱਕ ਘੜੀ ਸੀਗੀ ਪੈਂਡਲਮ ਵਾਲੀ। ਇਹ ਤੁਹਾਡੇ ਖਾਦਮ ਨੇ? ਹਾਂਜੀ। ਖਰਾਬ ਵੀ ਹੋ ਗਈ ਸੀ ਨਾ, ਸਿੱਟਣ ਨਹੀਂ ਦਿੰਦੇ ਸੀ। ਮੰਨ ਗਏ। ਮੈਂ ਕਿਹਾ ਤੁਹਾਡੇ ਖਾਦਮ ਨੇ, ਕਹਿੰਦੇ ਆਹੋ। ਪੁਰਾਣੀ ਘੜੀ ਵੀ ਨਾ ਸਿੱਟੇ ਮੇਰੇ ਲਾਹੌਰ ਦੀ, ਕਹਿੰਦੇ ਸੀ ਸਿੱਟੀ ਨਾ, ਨਹੀਂ ਬਣਦੀ ਪਈ ਰਹਿਣ ਦੇ, ਲੇਕਿਨ ਸਿੱਟਣੀ ਨਹੀਂ, ਉਹਨੂੰ ਕੁਝ ਕਰਨਾ ਲਾਹੌਰ ਨਹੀਂ। ਦੀ ਘੜੀ ਸੀਗੀ, ਉਹਦੀ ਲਟਕਦੀ ਰਹਿੰਦੀ ਸੀ ਦੀਵਾਰ ਤੇ, ਇੰਨਾ ਪਿਆਰ ਕਰਦੇ ਸੀ, ਹਜੇ ਵੀ ਹੈਗੀ। ਉੱਥੇ ਮੈਂ ਜਾਂਦਾ ਸੀ, ਫਲਾਣੇ ਕਿਹੜੇ ਸਕੂਲ 'ਚ ਪੜ੍ਹਦਾ ਸੀ ਲਾਹੌਰ, ਉੱਥੋਂ ਦੀ ਇੰਨਾ ਕਿਲੋਮੀਟਰ ਸਾਈਕਲ 'ਚ ਆਉਂਦਾ, ਸਭ ਗੱਲਾਂ ਦੱਸ ਦਿੰਦੇ ਸੀ, ਲੇਕਿਨ ਸਾਡੇ ਦਿਮਾਗ ਤੋਂ ਨਿਕਲੇ। ਯਾਦਾਂ ਮੈਂ ਬਸ ਦੇਖੋ ਜੀ, ਇਨਸਾਨ ਦੁਨੀਆ ਤੋਂ ਚਲੇ ਜਾਂਦੇ ਨੇ, ਲੇਕਿਨ ਉਹਨਾਂ ਦੀ ਜਿਹੜੀ ਹੈ ਨਾ ਉਹ ਕਹਿੰਦੇ ਤਾਂਗ ਜਿਹਨੂੰ ਕਹਿੰਦੇ ਆ ਨਾ, ਤਾਂਗ ਪਿੱਛੇ ਖਿੱਚਦੀ ਰਹਿੰਦੀ ਹੈ। ਖਿੱਚ ਜਿਹੜਾ ਨਾ ਪੈਂਦੀ ਹੈ, ਇੱਕਦਮ ਖਿੱਚ ਪੈਂਦੀ ਰਹਿੰਦੀ ਜਿੰਨੀ ਦੇਰ ਉਹਦੇ ਸਾਹ ਨੇ। ਉਹ ਇੱਕ ਅਲੱਗ ਗੱਲ ਹੈ ਕਿ ਮੁਲਕੀ ਹਾਲਾਤ ਸਾਥ ਨਹੀਂ ਦਿੰਦੇ, ਜਿਸ ਦੀ ਵਜ੍ਹਾ ਤੋਂ ਨਹੀਂ ਉਹ ਆਪਣੇ ਜਿਹੜਾ ਨਾ ਜਨਮ ਭੋਏ ਨੂੰ ਦੇਖ ਸਕਦੇ। ਅਸੀਂ ਆਏ ਨਾ, ਇਹਦੇ ਪਿਤਾ ਇਸ ਟਾਈਮ ਅਮਰੀਕਾ 'ਚ ਆ, ਤਾਂ ਸਾਨੂੰ ਵੀਜ਼ਾ ਮਿਲਿਆ ਤਾਂ ਉਹ ਕਹਿ ਰਹੀ ਕਿ ਜੇ ਪਿਤਾ ਨੂੰ ਮਿਲ ਜਾਂਦਾ ਅਸੀਂ ਫਾਦਰ ਨੂੰ ਲਿਆ ਕੇ ਥੋੜਾ ਘੁਮਾ ਵੀ ਦਿੰਦੇ ਕਿ ਇੰਡੀਆ 'ਚ। ਅੱਛਾ, ਉੱਥੋਂ ਲਾਹੌਰ ਪੜ੍ਹਨ ਆਏ ਸਨ? आए थे। अच्छा, फिर थोड़े दिन रहे, फिर सर्विस सोचा मिल जू, कोई नौकरी नाकरी मिल जू, नहीं मिली, फिर वापस चले गए। ਵਾਪਸ ਜਮਸ਼ੇਦਪੁਰ ਉਧਰ ਜੌਬ ਕरेंगे। फिर टाटा साडे कंपनी खुली सी, टाटा स्टील चेयर रतन टाटा दी, फिर उत्थे उन्होंने जॉब मिल गई, ਫਿਰ ਉੱਥੇ ਬਸ ਗਏ, ਫਿਰ ਪੰਜਾਬ ਅਸੀਂ ਉੱਥੇ ਹੀ ਬਸ ਗਏ, ਫਿਰ ਪੰਜਾਬ ਛੱਡ ਦਿੱਤਾ। ਠੀਕ। ਤੁਹਾਡੇ ਪਾਕਿਸਤਾਨ ਆਏ ਆ, ਦੇਖਿਆ ਹੈਗਾ ਆ, ਤੁਹਾਨੂੰ ਵੀ ਅਸੀਂ ਨਿਯੋਤਾ ਦਿੰਨੇ ਆ ਕਿ ਆਓ ਤਾਂ ਵੀਜ਼ਾ ਉਜ਼ਾ ਲੈ ਕੇ ਆ, ਜੇ ਸਰਕਾਰਾਂ ਨੂੰ ਆਪਣੇ ਜ਼ੋਰ ਦਿਓ ਕਿ ਤੁਹਾਨੂੰ ਉੱਥੇ ਜਾਣ ਦਾ ਰਸਤਾ ਖੁੱਲੇ ਤਾਂ ਆਪਣਾ ਮੁਲਕ ਥੋੜਾ ਜਿਹਾ ਤੁਹਾਡਾ ਵੀ ਹੈਗਾ ਹੈ, ਸਾਡਾ ਹੀ ਮੁਲਕ ਨਹੀਂ ਹੈਗਾ, ਥੋੜਾ ਮੁਲਕ ਤੁਹਾਡਾ ਵੀ ਹੈ, ਉਸ ਮੁਲਕ ਨੂੰ ਆਪਣੇ ਨੂੰ ਤੁਸੀਂ ਵੀ ਦੇਖੋ ਜਿੱਦਾਂ ਅਸੀਂ ਦੇਖਣਾ ਹੈ। ਬਿਲਕੁਲ ਸਹੀ। ਬਸ ਇਹ ਅਸੀਂ ਚਾਹਾਂਗੇ ਕਿ ਦੋਨੋਂ ਦੇਸ਼ਾਂ ਦੇ ਵਿੱਚ ਜਿਹੜੇ ਬੰਦੇ ਨੇ ਉਹਨਾਂ ਦੇ ਵਿੱਚ ਆਪਸੀ ਜਿਹੜੀ ਹੈਗੀ ਆ ਸਮਝ ਉਹ ਥੋੜੀ ਜ਼ਿਆਦਾ ਵਧੇ ਔਰ ਲੋਕਾਂ ਦਾ ਵਿੱਚ ਪਿਆਰ ਪਨਪੇ। ਜੀ ਜੀ, ਬੜਾ ਜੋ ਪਿਆਰ ਤੁਸੀਂ ਦੇ ਰਹੇ, ਅਸੀਂ ਵੀ ਚਾਹੀਏ ਕਿ ਆਏ ਤਾਂ ਉਧਰ ਅਸੀਂ ਵੀ ਆਈ ਪਿਆਰ ਦਿਖਾਈਏ ਸਾਨੂੰ। ਖਾਤਰਦਾਰੀ ਮੈਂ ਤਾਂ ਤੁਹਾਡੇ ਵਾਲੇ ਬੰਦਿਆਂ ਦੇ ਪਿੱਛੇ ਹੀ ਰਹਿਣਾ ਹੈਗਾ, ਮੈਨੂੰ ਤਾਂ ਕੋਈ ਦਿੱਕਤ ਨਹੀਂ ਹੁੰਦੀ। 25 ਸਾਲ ਹੋ ਗਏ ਉਹਨਾਂ ਦੇ ਨਾਲ ਹੀ ਰਹਿਣਾ ਹੈਗਾ। ਅੱਛਾ, ਇਹਦਾ ਇਲਾਕਾ ਜਿਹੜਾ ਹੈ ਨਾ ਉਹ ਪੂਰਾ ਮੁਸਲਿਮ ਇਲਾਕਾ ਆ, ਬਗਲ ਮਸਜਿਦ ਹੈਗੇ ਥੋੜੀ ਦੂਰ ਤੇ। ਅੱਛਾ, ਤਾਂ ਉਹ ਇਸ ਲਈ ਇਹਦੇ ਸੱਜੇ ਵੀ ਮੁਸਲਿਮ ਹੈ, ਪਿੱਛੇ ਵੀ ਮੁਸਲਿਮ ਹੈ, ਅੱਗੇ ਵੀ ਪਿੱਛੇ ਵੀ, ਸਾਰੇ ਪਾਸੇ ਸਾਰੇ ਪਾਸੇ ਮੁਸਲਮਾਨ, ਸਾਰੇ ਵਧੀਆ ਮਿਲਦੇ, ਸਭ ਆਤੇ ਮੈਂ ਇਕੱਲਾ ਰਹਿਣਾ। ਹਾਂ, ਗੱਲ ਤੇ ਹੈ ਜੀ, ਮਖਲੂਕ ਤੋਂ ਉਸੇ ਰੱਬ ਦੀ ਹੈ ਨਾ ਸਾਰੀ। ਹਾਂਜੀ ਹਾਂਜੀ। ਪਹਿਲੇ ਤਾਂ ਇਹ ਸੋਚਣਾ ਚਾਹੀਦਾ ਤੇ ਬਾਕੀ ਦੀ ਗੱਲ ਜਿਹੜੀ ਨਾ ਉਹ ਬੰਨੀ ਅਮਾਲ ਦੇ ਨਾਲ। ਅਮਾਲ ਚੰਗੇ ਆ ਤਾਂ ਯਾਦਾਂ ਅੱਛੀਆਂ ਅਮਾਲੇ ਚਾਹੀਦੇ ਆ, ਉੱਤੇ ਰੱਬ ਨੂੰ ਹੋਰ ਕੀ ਚਾਹੀਦਾ, ਹੋਰ ਕੁਝ ਨਹੀਂ ਚਾਹੀਦਾ। ਹਾਂਜੀ ਹਾਂਜੀ, ਅਮਾਲੇ ਚਾਹੀਦੇ। ਤੇ ਸਰਦਾਰ ਜੀ ਤੁਸੀਂ ਕੋਈ ਪੈਗਾਮ ਦੇ ਦਿਓ ਜ਼ਰਾ। ਇਹ ਵੇਖੋ ਨਾ ਤੁਹਾਡੇ ਵੀਰ ਤੁਹਾਡੀਆਂ ਗੱਲਾਂ ਸੁਣਨ ਵਾਸਤੇ ਇੰਜ ਨਹੀਂ ਕਦੀ ਇਕੱਠੇ ਹੋਏ, ਐਵੇਂ ਨਜ਼ਰ ਆ ਰਿਹਾ ਜੀ ਤੁਹਾਨੂੰ, ਉਹ ਵੀ ਦੇਖ ਰਿਹਾ। ਤੇ ਤੁਸੀਂ ਕੋਈ ਪੈਗਾਮ ਦੇ ਦਿਓ ਜੀ। ਪੈਗਾਮ ਹੈ ਕਿ ਬਈ ਅਸੀਂ ਮਿਲ ਜੁਲ ਕੇ ਰਹੀਏ, ਤੁਸੀਂ ਵੀ ਆਓ ਸਾਡੇ ਵੱਲ, ਅਸੀਂ ਵੀ ਖੁਸ਼ ਹੋਈਏ ਕਿ ਬਈ ਸਾਡੇ ਨਾਲ ਆਏ ਆ, ਸਾਡੇ ਕੋਲ ਮਿਲੇ ਹੈਗੇ। ਜਿੱਦਾਂ ਦਾ ਪਿਆਰ ਤੁਸੀਂ ਦਿੱਤਾ, ਅਸੀਂ ਵੀ ਕੋਸ਼ਿਸ਼ ਕੀਤੀ ਉਦਾਂ ਦਾ ਪਿਆਰ ਦਈਏ। ਦੁਬਾਰਾ ਫਿਰ ਦਿਲ ਕਰਦਾ ਆਉਣ ਨੂੰ? ਫਿਰ ਦੁਬਾਰਾ ਦਿਲ ਕਰੂਗਾ, ਫਿਰ ਵੀਜ਼ਾ ਮਿਲੂਗਾ, ਫਿਰ ਆ ਜਾਏ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਫੇਸਬੁੱਕ